ਇਹ ਜਿਹੜਾ ਉਹਨਾਂ ਨੇ ਲਾਅ ਪਾਸ ਕੀਤਾ ਇਹ ਵਿਤਕਰੇ ਭਰਿਆ ਔਰ ਅਸੀਂ ਸਮਝਦੇ ਹਾਂ ਵੀ ਇਹ ਮੁਸਲਮਾਨ ਜਿਹੜੇ ਭਾਰਤ ਦੇ ਵਿੱਚ ਇੱਕ ਮਜ਼ਹਬੀ ਘੱਟ ਗਿਣਤੀ ਨੇ ਉਹਨਾਂ ਦੇ ਧਾਰਮਿਕ ਔਰ ਆਰਥਿਕ ਹੱਕਾਂ ਦੇ ਉੱਤੇ ਛਾਪ ਹੈ। ਇਸ ਐਕਟ ਦਾ ਸਹਾਰਾ ਲੈ ਕੇ ਮੁਸਲਮਾਨਾਂ ਦੀ ਬਹੁਤ ਸਾਰੀ ਜਿਹੜੀ ਧਾਰਮਿਕ ਪ੍ਰੋਪਰਟੀ ਹੈ ਉਹਨੂੰ ਇਹ ਜਿਹੜਾ ਉਹ ਗਲਫ ਜਾਣਗੇ ਔਰ ਬਹੁਤ ਸਾਰੀਆਂ ਮਸੀਤਾਂ ਔਰ ਸ਼ਰਾਈਨਸ और दूसरिया होली प्लेसिस भी खुस जाएंगियाँ। We strongly reject the motivated and baseless comments made by Pakistan on Waqf Amendment Act enacted by the Parliament of India। ਸਾਨੂੰ ਉਪਦੇਸ਼ ਦੇਣ ਦੀ ਥਾਂ ਪਹਿਲਾਂ ਆਪਣੀ ਪੀੜ੍ਹੀ ਥੱਲੇ ਸੋਟਾ ਫੇਰੋ ਵੀ ਤੁਹਾਡਾ ਜਿਹੜਾ ਆਪਣੀਆਂ ਮਾਈਨੋਰਟੀਜ਼ ਦੇ ਨਾਲ ਜਿਹੜਾ ਉਹਨਾਂ ਦੇ ਨਾਲ ਸਲੂਕ ਨੂੰ ਲੈ ਕੇ ਤੁਹਾਡਾ ਰਿਕਾਰਡ ਕੀ ਹੈ। ਤੁਸੀਂ ਸ੍ਰੀਲੰਕਾ ਦੇ ਤਮਰਾਂ ਦਾ ਝੰਡਾ ਚੁੱਕੋ, ਤੁਸੀਂ ਨੇਪਾਲ ਦੇ ਹਿੰਦੂਆਂ ਦਾ ਝੰਡਾ ਚੁੱਕੋ। ਇਹ ਹਰ ਮੁਲਕ ਦੇ ਮਾਮਲਿਆਂ ਦੇ ਵਿੱਚ ਇਹਨਾਂ ਦੀ ਦਖਲਅੰਦਾਜ਼ੀ ਹੈ ਤੇ ਪਾਕਿਸਤਾਨ ਜਿਹੜਾ ਇੰਨੀ ਵੱਡੀ ਗਿਣਤੀ ਦੇ ਵਿੱਚ ਭਾਰਤ ਦੇ ਮੁਸਲਮਾਨ ਜਿਨ੍ਹਾਂ ਦੇ ਨਾਲ ਧੱਕਾ ਹੋ ਰਿਹਾ ਔਰ ਇਹ ਉਹ ਕਹਿ ਰਿਹਾ ਕਿ ਵੀ ਇਹ ਤੁਹਾਡਾ ਜਿਹੜਾ ਕੋਈ ਰਾਈਟ ਨਹੀਂ ਹੈ, ਇੰਟਰਨਲ ਮੈਟਰ ਹੈ ਇੰਡੀਆ ਦੀ। दर्शकों ब्रेक बाद फिर ਤੁਹਾਡਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਭਾਰਤੀ ਪਾਰਲੀਮੈਂਟ ਅਤੇ ਰਾਜ ਸਭਾ ਵੱਲੋਂ ਵਕਫ ਬੋਰਡ ਸੋਧ ਐਕਟ ਨੂੰ ਮਨਜ਼ੂਰੀ ਦਿੱਤੀ ਗਈ ਹੈ। ਸੋ ਇਸ ਸੰਬੰਧੀ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਵੱਲੋਂ ਕਿਹਾ ਗਿਆ ਹੈ ਕਿ ਇਹ ਕਾਨੂੰਨ ਭਾਰਤ ਵਿਚਲੇ ਘੱਟ ਗਿਣਤੀ ਮੁਸਲਮਾਨਾਂ ਦੇ ਮਜ਼ਹਬੀ ਅਤੇ ਆਰਥਿਕ ਹੱਕਾਂ ਤੇ ਛਾਪਾ ਹੈ। ਸੋ ਇਸ ਬਿਆਨ ਤੇ ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਤਿੱਖਾ ਰਿਐਕਸ਼ਨ ਦਿੰਦਿਆਂ ਕਿਹਾ ਗਿਆ ਕਿ ਪਾਕਿਸਤਾਨ ਪਹਿਲਾਂ ਆਪਣੀ ਪੀੜ੍ਹੀ ਥੱਲੇ ਸੋਟਾ ਫੇਰੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਵੈਸੇ ਤਾਂ ਪਾਕਿਸਤਾਨ ਬਹੁਤ ਵਾਰੀ ਰਿਐਕਟ ਕਰਨ 'ਚ ਬਹੁਤ ਸਲੋ ਹੁੰਦਾ ਹੈ ਔਰ ਇਸ ਮੁੱਦੇ 'ਤੇ ਵੀ ਜਿਹਦੇ 'ਤੇ ਅਸੀਂ ਗੱਲ ਕਰਨ ਜਾ ਰਹੇ ਹਾਂ ਹੁਣ ਵਕਫ ਅਮੈਂਡਮੈਂਟ ਐਕਟ ਜਿਹੜਾ ਬਣਾਇਆ ਗਿਆ ਸੋਧ ਦੇ ਨਾਂ ਥੱਲੇ ਅਸਲ 'ਚ ਜਿੰਨੀ ਜ਼ਮੀਨ ਵਕਫ ਬੋਰਡ ਦੇ ਥੱਲੇ ਮਜ਼ਹਬੀ ਥਾਵਾਂ ਦੇ ਨਾਲ ਜਾਂ ਜਿਨ੍ਹਾਂ ਨੇ ਉਸ ਨੂੰ ਡੋਨੇਟ ਕੀਤਾ ਉਹ ਇਨਫੈਕਟ ਗਵਰਨਮੈਂਟ ਨੇ ਆਪਣੇ ਕੰਟਰੋਲ 'ਚ ਲੈ ਲਈ ਹੈ। ਉਹਦੇ 'ਚ MP ਵੀ ਨੋਮੀਨੇਟ ਹੋਣਗੇ, ਗਵਰਨਮੈਂਟ ਅਪਾਇੰਟਡ ਦੂਸਰੇ ਲੋਕ ਵੀ ਹੋਣਗੇ। ਸੋ ਜਿਹੜਾ ਮਜ਼ਹਬੀ ਤੌਰ ਦੇ ਉੱਤੇ ਫॉर ਅ ਲੌਂਗ ਟਾਈਮ ਜਿਸ ਦਾ ਕੰਟਰੋਲ ਮੁਸਲਮਾਨ ਜਿਹੜਾ ਬੋਰਡ ਸੀ ਮੁਸਲਿਮ ਪਰਸਨਲ ਲਾਅ ਦਾ ਔਰ ਵਕਫ ਬੋਰਡ ਜਿਹੜਾ ਉਹਨਾਂ ਦੇ ਨੋਮੀਨੇਟ ਤਾਂ ਮੈਂਬਰ ਕੀਤੇ ਹੀ ਜਾਂਦੇ ਸੀ, ਕੁਛ ਉਹਨਾਂ ਦੇ ਆਪਣਾ ਸਿਸਟਮ ਸੀ ਜਿਸ ਰਾਹੀਂ ਉਹ ਚੁਣ ਕੇ ਆਉਂਦੇ ਸੀ। ਸੋ ਉਸ ਸਾਰੇ ਦੇ ਉੱਤੇ ਜੇ ਇਹਨੂੰ ਇੱਕ ਵਨ ਲਾਈਨਰ ਕਹਿਣਾ ਹੋਏ ਤੇ ਉਹਨਾਂ ਦੀਆਂ ਜ਼ਮੀਨਾਂ ਸਰਕਾਰ ਨੇ ਸਾਂਭ ਲਈਆਂ ਨੇ, ਹਿੰਦੂ ਤਵੀਆਂ ਨੇ ਸਾਂਭ ਲਈਆਂ। ਹੁਣ ਈਵਨ ਉਹਨਾਂ ਥਾਵਾਂ ਨੂੰ ਲੈ ਕੇ ਵੀ ਜਿਨ੍ਹਾਂ ਨੂੰ ਅਦਾਲਤਾਂ 'ਚ ਉਹਨਾਂ ਨੂੰ ਲੱਗਦਾ ਹੈ ਵੀ ਲੰਬੀ ਲੜਾਈ ਹੋ ਸਕਦੀ ਹੈ, ਜਿਵੇਂ ਸੰਭਲ ਦੇ ਉੱਤੇ ਮਸੀਤ 'ਤੇ ਇਹਨਾਂ ਦਾ ਦਾਅਵਾ ਹੈ ਜਾਂ ਅਜਮੇਰ ਸ਼ਰੀਫ ਦਰਗਾਹ ਦੇ ਉੱਤੇ ਇਹਨਾਂ ਦਾ ਦਾਅਵਾ ਹੈ, ਮਥੁਰਾ ਔਰ ਕਾਂਸ਼ੀ ਦਾ ਰੌਲਾ ਹੈ, ਉਸ ਸਾਰੇ ਨੂੰ ਵੀ ਇਹ ਇਸ ਦੇ ਰਾਹੀਂ ਜਿਹੜਾ ਹੈ ਇਹਨਾਂ ਦੇ ਕੋਲ ਪਾਵਰ ਹੋਏਗੀ। ਔਰ ਜਿਸ ਤੇਜ਼ੀ ਨਾਲ ਲੋਕ ਸਭਾ ਤੋਂ ਬਾਅਦ ਰਾਜ ਸਭਾ 'ਚ ਪਾਸ ਹੋਇਆ ਔਰ ਫਿਰ ਇੱਕਦਮ ਜਿਹੜੀ ਮੋਰਮਨ ਪ੍ਰੈਜ਼ੀਡੈਂਟ ਨੇ ਉਸ ਦੇ ਉੱਤੇ ਦਸਤਖਤ ਵੀ ਕੀਤੇ ਔਰ ਵਿਦਨ 24 ਆਵਰਸ ਉਹਨਾਂ ਨੂੰ ਨੋਟੀਫਾਈ ਕਰਤਾ ਗਿਆ। ਹੁਣ ਇਸ ਗੱਲ ਨੂੰ ਵੀ ਹਫ਼ਤੇ ਤੋਂ ਜ਼ਿਆਦਾ ਹੋ ਚੁੱਕਾ ਹੈ। ਯੂਪੀ ਦੇ ਵਿੱਚ ਈਵਨ ਕਾਲੀ ਪੱਟੀ ਬੰਨ੍ਹ ਕੇ ਪ੍ਰੋਟੈਸਟ ਕਰਨ ਦੇ ਉੱਤੇ ਵੀ ਉਹਨਾਂ ਨੇ ਸੈਂਕੜਿਆਂ ਲੋਕਾਂ ਨੂੰ ਨੋਟਿਸ ਭੇਜ ਦਿੱਤੇ ਕਿ ਵੀ ਜਿਹੜੇ ਵੀ ਇਹ ਕਰਨਗੇ ਉਹ 2-2 ਲੱਖ ਜਮ੍ਹਾਂ ਕਰਾਉਣ। ਮੁਨੱਵਰ ਰਾਣਾ ਉਸ ਦੀ ਡਾਟਰ ਨੂੰ 10 ਲੱਖ ਰੁਪਇਆ ਜਮ੍ਹਾਂ ਕਰਾਉਣ ਨੂੰ ਕਿਹਾ। ਹਾਲਾਂਕਿ ਜਦੋਂ ਮੈਂ ਇਸ ਨੂੰ ਬਿਫੋਰ ਡਿਸਕਸ ਕੀਤਾ ਸੀ ਤਾਂ ਮੈਂ ਇਹ ਕਿਹਾ ਸੀ ਕਿ ਮੁਨੱਵਰ ਰਾਣਾ ਦੀ ਉਹ ਸ਼ਾਇਰ ਨੇ ਜਿਨ੍ਹਾਂ ਨੇ ਇਹ ਕਿਹਾ ਕਿ ਜੀ ਇਹ ਹਿੰਦੁਸਤਾਨ ਤੁਮਾਰੇ ਬਾਪ ਕਾ ਤੋਂ ਨਹੀਂ, ਵੀ ਸਾਡੇ ਵੀ ਪੁਰਖਿਆਂ ਦਾ ਖੂਨ ਹੈ। ਪਰ ਇਹ ਸਾਡੇ ਵੀਰ ਨਵਾਜ਼ ਚੌਧਰੀ ਜੀ ਨੇ ਸਾਨੂੰ ਕਰੈਕਟ ਵੀ ਕੀਤਾ ਵੀ ਇਹ ਮੁਨੱਵਰ ਰਾਣਾ ਵੈਸੇ ਬਹੁਤ ਵਧੀਆ ਸ਼ਾਇਰ ਔਰ ਇਹਨਾਂ ਨੂੰ ਚੈਲੰਜ ਕਰਨ ਵਾਲੇ ਸੀ ਹਿੰਦੂ ਤਵੀਆਂ ਦੀ ਆਈਡੀਓਲੋਜੀ ਨੂੰ। ਖੁਦ ਉਹ ਬੜੇ ਅਖੰਡ ਭਾਰਤ ਦੇ ਜਿਹੜੇ ਜਾਂ ਭਾਰਤ ਦੇ ਵਿੱਚ ਆਪਣੇ ਹੱਕ ਦੇ ਲਈ ਜਾਂ ਮੁਸਲਮਾਨ ਭਾਰਤ ਦੀ ਮਿੱਟੀ ਲਈ ਨੇ ਉਸ ਕਿਸਮ ਦੇ ਵੀ ਸੀ। ਲੇਕਿਨ ਇਹ ਜਿਹੜੀ ਲਾਈਨ ਹੈ ਕਿ ਵੀ ਇਹ ਹਿੰਦੁਸਤਾਨ ਤੁਮਾਰੇ ਬਾਪ ਕਾ ਤੋਂ ਨਹੀਂ, ਇਹ ਰਾਹਤ ਇੰਦੌਰੀ ਦੀ ਹੈ ਔਰ ਇੰਦੌਰ ਦੇ ਰਹਿਣ ਵਾਲੇ ਰਾਹਤ। ਸੋ ਅਸੀਂ ਉਹਨਾਂ ਦਾ ਸ਼ੁਕਰੀਆ ਵੀ ਅਦਾ ਕਰਦੇ ਹਾਂ ਸਾਨੂੰ ਕਰੈਕਟ ਕਰਨ ਦੇ ਲਈ। ਔਰ ਇਸੇ ਤਰ੍ਹਾਂ ਇੱਕ ਹੋਰ ਜਿਹੜਾ ਅਸੀਂ ਸ਼ਾਇਦ
ਜਿਹੜਾ ਉਹ ਅਬਦੁਲ ਜਿਹੜੇ UN ਐਂਬੈਸਡਰ ਜਿਨ੍ਹਾਂ ਨੇ ਈਸਟ ਤੈਮੂਰ ਦੇ ਵਿੱਚ ਜਦੋਂ ਉਹ ਐਜ਼ ਏ ਆਬਜ਼ਰਵਰ ਗਏ, ਜਦੋਂ ਉੱਥੇ ਪਲੇਬਿਸਾਈਟ ਹੋਇਆ ਕਿ ਵੀ ਈਸਟ ਤੈਮੂਰ ਨੇ ਇੰਡੋਨੇਸ਼ੀਆ ਦਾ ਹਿੱਸਾ ਰਹਿਣਾ ਜਾਂ ਅੱਡ ਮੁਲਕ ਬਣਨਾ, ਸੋ ਉਹਨਾਂ ਨੂੰ ਮੈਂ ਅਬਦੁਲ ਮਾਰਕਰ ਉਹਨਾਂ ਦੇ UN ਐਂਬੈਸਡਰ ਦਾ ਨਾਂ ਲਿਆ ਸੀ। ਇਨਫੈਕਟ ਉਹ ਜਮਸ਼ੇਦ ਮਾਰਕਰ ਸੀ ਔਰ ਕ੍ਰਿਕਟ ਕਮੈਂਟੇਟਰ ਵੀ ਸੀ। ਮੈਨੂੰ ਉਹਨਾਂ ਨੂੰ ਮਿਲਣ ਦਾ ਇਤਫਾਕ ਵੀ ਹੋਇਆ ਜੀ। ਉਹਨਾਂ ਜ਼ਮਾਨਿਆਂ 'ਚ ਇਫਤਕਾਰ ਅਲੀ ਜਿਹੜਾ ਪਾਕਿਸਤਾਨ ਐਸੋਸੀਏਟਡ ਪ੍ਰੈਸ ਦੇ ਜਿਹੜੇ ਨੇ ਰਿਪੋਰਟਰ ਸੀ ਇੱਥੇ UN ਦੇ ਵਿੱਚ, ਬਾਅਦ 'ਚ ਵੀ ਲੰਬਾ ਸਮਾਂ ਰਹੇ, ਹੁਣ ਵੀ ਸ਼ਾਇਦ ਉਹ ਆਪਣੇ ਬੇਟੇ ਕੋਲ ਰਹਿੰਦੇ ਨੇ ਨਿਊ ਜਰਸੀ। ਸੋ ਉਹਨਾਂ ਨੇ ਚੇਚਾ ਮੈਨੂੰ ਸੱਦ ਕੇ ਜਿਹੜਾ ਉਹ ਜਮਸ਼ੇਦ ਮਾਰਕਰ ਉਹਨਾਂ ਦੇ ਨਾਲ ਮਿਲਾਇਆ ਵੀ ਸੀ। ਸੋ ਇਹ ਵੀ ਸਾਨੂੰ ਉਹਨਾਂ ਨੇ ਕਿ ਅਬਦੁਲ ਮਾਰਕਰ ਨਾਂ ਨਹੀਂ ਹੈ, ਜਮਸ਼ੇਦ ਮਾਰਕਰ ਸੀ, ਇਹ ਵੀ ਅਸੀਂ ਐਪਰੀਸ਼ੀਏਟ ਕਰਦੇ ਹਾਂ। ਲੇਕਿਨ ਹੁਣ ਈਵਨ ਵਕਫ ਨੂੰ ਬੋਰਡ ਦੇ ਨੋਟੀਫਾਈ ਹੋਇਆ, ਉਸ ਦੇ ਉੱਤੇ ਇਹ ਪ੍ਰੋਟੈਸਟ ਯੂਪੀ 'ਚ, ਬੰਗਾਲ ਦੇ ਵਿੱਚ ਤਾਂ ਮੁਰਸ਼ਿਦਾਬਾਦ ਦੇ ਵਿੱਚ ਪੂਰਾ ਉਹਨਾਂ ਨੇ RSS ਆਪਣੀ ਗੰਦੀ ਖੇਡ ਰਹੀ ਹੈ, ਕਿਉਂਕਿ ਮਮਤਾ ਬੈਨਰਜੀ ਨੂੰ ਡੀਥਰੋਨ ਕਰਨਾ ਚਾਹੁੰਦੇ ਨੇ। ਪਰ ਪਾਕਿਸਤਾਨ ਨੇ ਫੌਰਨ ਤਾਂ ਇਹ ਤਾਂ ਚਾਹੀਦਾ ਤਾਂ ਉਦੋਂ ਸੀ ਜਦੋਂ ਡਿਬੇਟ ਚੱਲ ਰਹੀ ਸੀ ਜਾਂ ਦੂਸਰਾ ਸੀ ਉਸ ਦੇ ਉੱਤੇ ਹੁੰਦਾ, ਪਰ ਜੋ ਉਹਨਾਂ ਨੇ ਰਿਐਕਸ਼ਨ ਦਿੱਤਾ ਪਾਕਿਸਤਾਨ ਨੇ ਉਹ ਬਹੁਤ ਲੇਟ ਦਿੱਤਾ ਹੈ। ਔਰ ਉਹਦੇ 'ਚ ਉਹਨਾਂ ਨੇ ਕਿਹਾ, ਫੌਰਨ ਆਫਿਸ ਪਾਕਿਸਤਾਨ ਨੇ ਕਿਹਾ ਕਿ ਇਹ ਜਿਹੜਾ 3 ਅਪ੍ਰੈਲ ਨੂੰ ਪਾਰਲੀਮੈਂਟ ਨੇ ਲਾਅ ਪਾਸ ਕੀਤਾ ਹੈ। ਹੁਣ 3 ਅਪ੍ਰੈਲ ਤੇ ਅੱਜ ਅਸੀਂ 15 ਅਪ੍ਰੈਲ ਨੂੰ ਗੱਲ ਕਰ ਰਹੇ ਹਾਂ। ਉਹਨਾਂ ਨੇ ਕਿਹਾ ਦਿਸ ਇਜ਼ ਡਿਸਕ੍ਰਿਮੀਨੇਟਰੀ ਲੈਜਿਸਲੇਸ਼ਨ, we strongly believe it is an infringement over the religious and economic rights of Indian Muslims. Particularly the act usurps the property rights of Muslim community and could potentially dispossess them of a number of mosques, shrines and other holy places. ਕਿ ਵੀ ਇਹ ਜਿਹੜਾ ਉਹਨਾਂ ਨੇ ਲਾਅ ਪਾਸ ਕੀਤਾ ਇਹ ਵਿਤਕਰੇ ਭਰਿਆ ਹੈ ਔਰ ਅਸੀਂ ਸਮਝਦੇ ਹਾਂ ਵੀ ਇਹ ਮੁਸਲਮਾਨ ਜਿਹੜੇ ਭਾਰਤ ਦੇ ਵਿੱਚ ਇੱਕ ਮਜ਼ਹਬੀ ਘੱਟ ਗਿਣਤੀ ਨੇ, ਉਹਨਾਂ ਦੇ ਧਾਰਮਿਕ ਔਰ ਆਰਥਿਕ ਹੱਕਾਂ ਦੇ ਉੱਤੇ ਛਾਪ ਹੈ। ਔਰ ਇਸ ਐਕਟ ਦਾ ਸਹਾਰਾ ਲੈ ਕੇ ਮੁਸਲਮਾਨਾਂ ਦੀ ਬਹੁਤ ਸਾਰੀ ਜਿਹੜੀ ਧਾਰਮਿਕ ਪ੍ਰਾਪਰਟੀ ਹੈ ਉਹਨੂੰ ਇਹ ਜਿਹੜਾ ਉਹ ਗਲਫ ਜਾਣਗੇ ਔਰ ਬਹੁਤ ਸਾਰੀਆਂ ਮਸੀਤਾਂ ਔਰ ਸ਼ਰਾਈਨਸ ਔਰ ਦੂਸਰੀਆਂ ਹੋਲੀ ਪਲੇਸਿਸ ਵੀ ਖੁੱਸ ਜਾਣਗੀਆਂ। The passage of this discriminatory legislation is also reflective of the growing majoritarianism in India, ਕਿ ਬਹੁ ਗਿਣਤੀਵਾਦ ਕਿਵੇਂ ਤੇਜ਼ੀ ਨਾਲ ਫੈਲ ਰਿਹਾ, ਇਸ ਦਾ ਵੀ ਇਹ ਸਬੂਤ ਹੈ। There are serious apprehensions that it will contribute to further marginalization of Indian Muslims, ਕਿ ਇਸ ਸਾਰੇ ਚੋਂ ਅਲਟੀਮੇਟਲੀ ਜਿਹੜੇ ਭਾਰਤੀ ਮੁਸਲਮਾਨ ਨੇ ਉਹ ਹੋਰ ਵੀ ਖੂੰਜੇ ਲੱਗਣਗੇ। ਔਰ ਇਹ ਵੀ ਉਹਨਾਂ ਦੀ ਮਿਨਿਸਟਰੀ ਆਫ ਫੋਰਨ ਅਫੇਅਰਸ ਦੇ ਸਪੋਕਸਪਰਸਨ ਨੇ ਇੱਕ ਸਵਾਲ ਦੇ ਜਵਾਬ ਦੇ ਵਿੱਚ ਹੀ ਇਹ ਕਿਹਾ, ਕੋਈ ਉਹਨਾਂ ਦੀ ਪ੍ਰੋਪਰ ਸਟੇਟਮੈਂਟ ਫੋਰਨ ਆਫਿਸ ਨੇ ਡਰਾਫਟ ਨਹੀਂ ਕੀਤੀ। ਲੇਕਿਨ ਤੁਸੀਂ ਇਹਨਾਂ ਦੀ ਦਿਲਵਦੀ ਔਰ ਇਹ ਕਿਵੇਂ, ਜਿੱਥੇ ਇੱਕ ਪਾਸੇ ਭਾਰਤ ਦੇ 20 ਕਰੋੜ ਮੁਸਲਮਾਨਾਂ ਨੂੰ ਇਹ ਟਿੱਚ ਸਮਝਦੇ ਨੇ, ਪਾਕਿਸਤਾਨ ਦੇ 24-25 ਕਰੋੜ ਨੂੰ ਇਹ ਕਿਵੇਂ ਜਿਹੜਾ ਹਰ ਮੁੱਦੇ ਦੇ ਉੱਤੇ ਉਹਨਾਂ ਦੀ ਜਿਹੜੀ ਹੈ ਉਹਨਾਂ ਨੂੰ ਪੁੱਟ ਡਾਊਨ ਕਰਨ ਦੀ ਕੋਸ਼ਿਸ਼ ਕਰਦੇ ਨੇ। ਪਰ ਦੂਸਰੇ ਪਾਸੇ ਇਹੀ ਮੋਦੀ ਜਿਹੜਾ ਇਹ ਸਾਰੀਆਂ ਨੀਤੀਆਂ ਕਰਨ ਵਾਲਾ ਹੈ, ਉਹਨੂੰ ਉਹ ਸਾਊਦੀ ਅਰੇਬੀਆ ਹੋਏ, UAE ਹੋਏ, ਕੁਵੈਤ ਹੋਏ, ਦੂਜੇ ਹੋਏ, ਉਹ ਹਾਈਐਸਟ ਆਪਣੇ ਸਿਵਲ ਜਿਹੜਾ ਨੇ ਉਹ ਆਨਰ ਦਿੰਦੇ ਨੇ ਕਿ ਜੀ ਬਹੁਤ ਵੱਡਾ ਇਹ ਜਿਹੜਾ ਸਾਡਾ ਹਮਦਰਦ ਹੈ। ਔਰ ਈਵਨ ਇਹ ਜਿਹੜਾ ਇੱਕ ਸਵਾਲ ਦੇ ਜਵਾਬ ਵਿੱਚ ਪਾਕਿਸਤਾਨ ਦੀ ਫੋਰਨ ਮਿਨਿਸਟਰੀ ਦੇ ਸਪੋਕਸਪਰਸਨ ਨੇ ਰਿਐਕਟ ਦਿੱਤਾ ਹੈ, ਇਸ ਦੇ ਉੱਤੇ ਇੰਡੀਆ ਦੀ ਐਕਸਟਰਨਲ ਅਫੇਅਰਸ ਮਿਨਿਸਟਰੀ ਨੇ ਬਹੁਤ ਸਟਰੋਂਗ ਰਿਐਕਸ਼ਨ ਦਿੱਤਾ ਹੈ। ਔਰ ਇਸ ਦੇ ਉੱਤੇ ਉਹਨਾਂ ਦਾ ਜਿਹੜਾ ਸਪੋਕਸਪਰਸਨ ਹੈ ਉਸ ਨੇ ਇਹ ਕਿਹਾ, ਵੀ ਸਟਰੋਂਗਲੀ ਰਿਜੈਕਟ the motivated and baseless comments made by Pakistan on Waqf Amendment Act enacted by the Parliament of India. ਕਿ ਭਾਰਤ ਦੀ ਪਾਰਲੀਮੈਂਟ ਨੇ ਜਿਹੜਾ ਅਮੈਂਡਮੈਂਟ ਐਕਟ ਪਾਸ ਕੀਤਾ ਉਸ ਬਾਰੇ ਜੋ ਪਾਕਿਸਤਾਨ ਨੇ ਕਿਹਾ ਉਹ ਬੜਾ ਭੜਕਾਊ ਹੈ ਔਰ ਬੇਸਲੈਸ ਹੈ, ਉਹ ਆਧਾਰਹੀਨ ਹੈ, ਤੱਥਹੀਨ ਹੈ, ਉਹਦਾ ਕੋਈ ਆਧਾਰ ਨਹੀਂ। ਪਾਕਿਸਤਾਨ ਹੈਜ਼ ਨੋ ਲੋਕਸ ਸਟੈਂਡਾਈ ਟੂ ਕਮੈਂਟ ਔਨ ਏ ਮੈਟਰ ਦੈਟ ਇਜ਼ ਇੰਟਰਨਲ ਟੂ ਇੰਡੀਆ, ਕਿ ਇਹ ਸਾਡਾ ਭਾਰਤ ਦਾ ਅੰਦਰੂਨੀ ਮਾਮਲਾ ਹੈ। ਪਾਕਿਸਤਾਨ ਨੂੰ ਕੋਈ ਹੱਕ ਨਹੀਂ ਹੈ ਕਿ ਉਹ ਸਾਡੇ ਅੰਦਰੂਨੀ ਮਾਮਲੇ 'ਚ, ਤੁਸੀਂ ਸ੍ਰੀਲੰਕਾ ਦੇ ਤਮਰਾਂ ਦਾ ਝੰਡਾ ਚੁੱਕੋ, ਤੁਸੀਂ ਨੇਪਾਲ ਦੇ ਹਿੰਦੂਆਂ ਦਾ ਝੰਡਾ ਚੁੱਕੋ, ਤੁਸੀਂ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਨੂੰ ਲੈ ਕੇ ਜਿਹੜਾ ਉਹ ਸ਼ਿਕਾਇਤ ਕਰੋ ਇੰਟਰਨੈਸ਼ਨਲ ਲੈਵਲ 'ਤੇ। ਆ ਹੁਣ ਵੀ 2 ਦਿਨ ਪਹਿਲਾਂ ਜਿਹੜਾ ਉਹ ਸਾਡੇ ਵੀਰ ਬਲਵਿੰਦਰ ਸਿੰਘ ਇੰਡੀਆਨਾ ਦੱਸ ਰਹੇ ਸੀ
ਕਿ ਇੱਕ ਇੰਡੀਅਨ ਰਿਪੋਰਟਰ ਨੇ ਵਾਈਟ ਹਾਊਸ ਦੀ ਸਪੋਕਸਪਰਸਨ ਨੂੰ ਬੰਗਲਾਦੇਸ਼ ਹਿੰਦੂਆਂ ਨਾਲ ਕੀ ਹੋ ਰਿਹਾ, ਕੀ ਉਹਨੇ ਕਿਹਾ ਵੀ ਟਿਕ ਕੇ ਬੈਠ ਤੂੰ, ਉਹਦੀਆਂ ਮਲਟੀਪਲ ਸਾਈਡਸ ਨੇ ਹਰ ਚੀਜ਼ ਦੀਆਂ, ਦੇ ਆਰ ਡੂਇੰਗ ਟੂ ਹੈਂਡਲ ਦਾ। ਮਤਲਬ ਇਹ ਹੈ ਵੀ ਇਹ ਹਰ ਮੁਲਕ ਦੇ ਮਾਮਲਿਆਂ ਦੇ ਵਿੱਚ ਇਹਨਾਂ ਦੀ ਦਖਲਅੰਦਾਜ਼ੀ ਹੈ। ਤੇ ਪਾਕਿਸਤਾਨ ਜਿਹੜਾ ਇੰਨੀ ਵੱਡੀ ਗਿਣਤੀ ਦੇ ਵਿੱਚ ਭਾਰਤ ਦੇ ਮੁਸਲਮਾਨ ਜਿਨ੍ਹਾਂ ਦੇ ਨਾਲ ਧੱਕਾ ਹੋ ਰਿਹਾ, ਔਰ ਇਹ ਉਹ ਕਹਿ ਰਿਹਾ ਕਿ ਵੀ ਇਹ ਤੁਹਾਡਾ ਜਿਹੜਾ ਕੋਈ ਰਾਈਟ ਨਹੀਂ ਹੈ, ਇੰਟਰਨਲ ਮੈਟਰ ਹੈ ਇੰਡੀਆ ਦੀ। ਪਾਕਿਸਤਾਨ ਵੁੱਡ ਡੂ ਬੈਟਰ to look at its own abysmal record when it comes to protecting the rights of minorities instead of preaching to others। ਉਹਨੇ ਕਿਹਾ ਜੀ ਸਾਨੂੰ ਉਪਦੇਸ਼ ਦੇਣ ਦੀ ਥਾਂ ਪਹਿਲਾਂ ਆਪਣੀ ਪੀੜ੍ਹੀ ਥੱਲੇ ਸੋਟਾ ਫੇਰੋ ਵੀ ਤੁਹਾਡਾ ਜਿਹੜਾ ਆਪਣੀਆਂ ਮਾਈਨੋਰਟੀਜ਼ ਦੇ ਨਾਲ ਜਿਹੜਾ ਉਹਨਾਂ ਦੇ ਨਾਲ ਸਲੂਕ ਨੂੰ ਲੈ ਕੇ ਤੁਹਾਡਾ ਰਿਕਾਰਡ ਕੀ ਹੈ। ਸੋ ਮਤਲਬ ਇਸ ਵੇਲੇ ਜਦੋਂ ਇਸ ਕਿਸਮ ਦੀਆਂ ਕਰਤੂਤਾਂ ਕਰਦੇ ਨੇ, ਹੁਣ ਮੁਨੱਵਰ ਰਾਣਾ ਜਿਹੜਾ ਅਮਰੀਕਾ ਤੋਂ ਐਕਸਟ੍ਰਾਡਾਈਟ ਹੋ ਕੇ ਗਿਆ, ਹਾਲਾਂ ਉਹਨੂੰ ਜਦੋਂ ਅਮਰੀਕਨ ਅਦਾਲਤ 'ਚ ਮਾਮਲਾ ਚੱਲਿਆ ਬੰਬਈ ਬੰਬ ਧਮਾਕਿਆਂ ਦਾ 2008 ਦੇ ਵਿੱਚ, ਔਰ ਉਹਨੂੰ ਕੰਸਪੀਰੇਸੀ ਸ਼ਾਮਲ ਨਹੀਂ ਪਾਇਆ ਗਿਆ। ਇਹ ਤਾਂ ਹੋਇਆ ਵੀ ਹੈਡਲੀ ਦੀਆਂ ਟਿਕਟਸ ਜਾਂ ਦੂਜੇ ਤੀਜੇ 'ਚ ਉਹਨੇ ਮਦਦ ਕੀਤੀ, ਲੇਕਿਨ ਇਹਦੇ ਉੱਤੇ ਅੱਜ ਕੱਲ੍ਹ ਇੰਨੀਆਂ ਕਹਾਣੀਆਂ ਜਿਹੜੀ ਹੈ ਉਹ ਚੱਲ ਰਹੀਆਂ ਨੇ ਕਿ ਜੀ ਜਿਵੇਂ ਕਿਉਂਕਿ ਪਾਕਿਸਤਾਨ ਨੂੰ ਉਹ ਖਿੱਚਣਾ ਚਾਹੁੰਦੇ ਨੇ ਵਿੱਚ, ਉਹ ਆਉਂਦਾ ਨਹੀਂ। ਪਹਿਲੀ ਗੱਲ ਤਾਂ ਜਿਹੜਾ ਟੀ ਰਾਣਾ ਹੈ ਉਹ ਅਮਰੀਕਨ ਔਰ ਕੈਨੇਡੀਅਨ ਸਿਟੀਜ਼ਨ ਹੈ, ਪਾਕਿਸਤਾਨ ਦੀ ਸਿਟੀਜ਼ਨਸ਼ਿਪ ਤਾਂ ਉਹਨੇ ਗਿਵ ਅਪ ਕੀਤੀ ਹੋਈ ਹੈ। ਫਿਰ ਜਿਹੜਾ ਆਲਰੇਡੀ ਜਿਹੜਾ ਇਸ ਸਾਰੇ ਦੇ ਉੱਤੇ ਉਹਨਾਂ ਦਾ ਟਰਾਇਲ ਚੱਲ ਚੁੱਕਾ ਹੈ, ਜਿਹਦੇ 'ਚ ਕਸਾਬ ਨਾਂ ਦਾ ਬੰਦਾ ਜਿਹੜਾ ਫੜਿਆ ਗਿਆ ਸੀ, ਉਹਨੂੰ ਇਹਨਾਂ ਨੇ ਫਾਇਲ ਲਾਇਆ ਹੋਇਆ। ਹੋਰ ਉਹਨਾਂ ਦੇ ਕੋਲ ਕੀ ਬਚਿਆ ਇਹਦਾ? ਈਵਨ ਅਮਰੀਕਨ ਕੋਰਟਾਂ ਨੇ ਵੀ ਕਿਹਾ ਵੀ ਇਹ ਉਹਦੇ 'ਚ ਕੰਸਪੀਰੇਸੀ ਦਾ ਹਿੱਸਾ ਨਹੀਂ। ਲੇਕਿਨ ਇਹ ਜਿਹੜੇ ਇਹਨਾਂ ਦਾ ਕੋਈ ਸਾਬਕਾ ਆਈਜੀ ਹੈ, ਉਹਦੀ ਵੀ ਅੱਜ ਸਟੇਟਮੈਂਟ ਲਵਾਈ ਹੋਈ ਹੈ ਕਿ ਜੀ ਪਾਕਿਸਤਾਨ ਪਲਾਨ ਟੂ ਐਟਰੀਬਿਊਟ 26/11 ਅਟੈਕਸ ਟੂ ਡਿਸਗਰੰਟਲਡ ਇੰਡੀਅਨ ਮੁਸਲਿਮਸ ਸੇਜ਼ ਫਾਰਮਰ ਆਈਬੀ ਸਪੈਸ਼ਲ ਡਾਇਰੈਕਟਰ। ਕਿ ਜੋ ਇਹ ਕਹਿੰਦਾ ਜੀ ਜੇ ਕਸਾਬ ਨਾ ਫੜਿਆ ਜਾਂਦਾ ਤੇ ਉਹਨਾਂ ਨੇ ਤਾਂ ਇਸ ਨੂੰ ਭਾਰਤੀ ਮੁਸਲਮਾਨਾਂ ਦੇ ਜਿਹੜੇ ਕਿ ਨਿਰਾਸ਼ ਹੋ ਚੁੱਕੇ ਨੇ ਹਿੰਦੂਤਵੀਆਂ ਤੋਂ, ਉਹਨਾਂ ਦੇ ਖਾਤੇ 'ਚ ਪਾਉਣਾ ਸੀ। ਸੋ ਕੁੱਲ ਮਿਲਾ ਕੇ ਬੇਸ਼ੱਕ ਰਿਲੇਟਿਵਲੀ ਪਾਕਿਸਤਾਨ ਦੀ ਜਿਹੜੀ ਫੋਰਨ ਮਿਨਿਸਟਰੀ ਹੈ ਜਾਂ ਉਹਨਾਂ ਦੇ ਬਾਕੀ ਨੇ ਹੁਣ ਥੋੜ੍ਹਾ ਜਿਹਾ ਐਗਰੈਸਿਵ ਸਟੈਂਸ ਰੱਖਦੇ ਨੇ, ਪਰ ਇਹਨਾਂ ਨੂੰ ਇਹਨਾਂ ਦਾ ਭਾਰਤ ਦੇ ਉੱਤੇ ਚੜ੍ਹ ਕੇ ਰਹਿਣਾ ਚਾਹੀਦਾ ਹੈ, ਕਿਉਂਕਿ ਇਹ ਇੱਕੋ ਹੀ ਜ਼ਬਾਨ ਸਮਝਦੇ ਨੇ ਜਿਸ ਨੂੰ ਕਿਸੇ ਨੇ ਇਹਨਾਂ ਦੇ ਟ੍ਰੇਟ ਕਰੈਕਟਰ ਨੂੰ ਬਿਆਨਿਆ ਸੀ ਕਿ ਈਦਰ ਐਟ ਯੋਰ ਥਰੋਟ ਔਰ ਐਟ ਯੋਰ ਫੀਟ। ਸੋ ਜਦੋਂ ਤੱਕ ਇਹਨਾਂ ਦੇ ਇੱਕ ਕਰਾਰੀ ਵੱਜਦੀ ਨਹੀਂ ਹੈ ਤੇ ਉਦੋਂ ਤੱਕ ਇਹਨਾਂ ਨੇ ਤੁਹਾਡੀ ਧੌਣ ਨੂੰ ਹੀ ਹੱਥ ਪਾਉਣਾ ਹੈ। ਔਰ ਕਾਸ਼ ਕਿ ਪਾਕਿਸਤਾਨ ਦੇ ਪਾਲਿਸੀ ਮੇਕਰ, ਓਪੀਨੀਅਨ ਮੇਕਰ, ਡਿਸੀਜਨ ਮੇਕਰ ਲੰਬਾ ਸਮਾਂ ਪਹਿਲਾਂ ਇਹਨੂੰ ਸਮਝ ਚੁੱਕੇ ਹੁੰਦੇ ਤੇ ਉਹ ਫਿਰ ਭਾਰਤ ਨਾਲ ਵਪਾਰ ਕਰਨ ਦੇ ਲਈ ਹੀ ਜਿਹੜਾ ਉਹ ਜ਼ਿੱਦ ਨਾ ਹੁੰਦੇ, ਉਹ ਉਹਨਾਂ ਮੁੱਦਿਆਂ ਦੇ ਉੱਤੇ ਖੜੇ ਹੁੰਦੇ ਔਰ ਭਾਰਤ ਨੂੰ ਵੱਟੇ ਵੱਟ ਪਾਇਆ ਹੁੰਦਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।